ਬਿਸਮਿਲ੍ਲਾਹਿਰ ਰਹਿਮਾਨ ਰਹੀਮ ਤੇ ਅਸਲਾਮ ਅਲੈਕਮ। 13 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ ਉਹ ਖਬਰ ਚਾਈਨਾ ਤੋਂ ਹੈ। ਚਾਈਨਾ ਤੋਂ ਹੁਣ ਇਹ ਪਤਾ ਲੱਗਾ ਹੈ ਕਿ ਇਹ ਜਿਹੜਾ ਦੌਰਾ ਸੀ ਬਾਜੀ ਮਰੀਮ ਦਾ, ਇਹ ਬੁਨਿਆਦੀ ਤੌਰ ਤੇ ਮੁਸਲਿਮ ਲੀਗ ਨੂਨ ਦਾ ਦੌਰਾ ਸੀ। ਤੁਸੀਂ ਆਖੋਗੇ ਇਹਦੇ 'ਚ ਕਿਹੜੀ ਵੱਡੀ ਗੱਲ ਹੈ, ਦੱਸ ਦਿਨ ਤੁਹਾਨੂੰ ਖਬਰ ਬੜੀ ਖਾਸ ਜੇ, ਧਿਆਨ ਨਾਲ ਸੁਣੋ। ਇਹ ਦੌਰਾ ਜਿਹੜਾ ਹੈ ਬਿਲਕੁਲ ਉਹੀ ਹੈ ਜਿਸ ਵੇਲੇ ਸਾਡੀ ਹਕੂਮਤ ਆਈ ਸੀ 2018 'ਚ, ਤੇ 2019 'ਚ ਪਾਕਿਸਤਾਨ ਤਹਿਰੀਕ ਇਨਸਾਫ ਵਾਲਿਆਂ ਨੂੰ ਚਾਈਨਾ ਨੇ ਇੱਕ ਤਹਿਰੀਕ ਇਨਸਾਫ ਦੀ ਜਮਾਤ ਦੇ ਲੋਕਾਂ ਨੂੰ ਦੌਰਾ ਕਰਵਾਇਆ ਸੀ। ਸਾਡੇ ਬੇਸ਼ੁਮਾਰ ਵਰਕਰ ਔਰ ਐਸੇ ਵਰਕਰ ਜਿਹੜੇ ਜਿਨ੍ਹਾਂ ਦੇ ਤੁਸੀਂ ਨਾਮ ਹੀ ਨਹੀਂ ਜਾਣਦੇ ਲੇਕਿਨ ਉਹ ਪਾਰਟੀ ਦੇ ਪੁਰਾਣੇ ਵਰਕਰ ਨੇ, ਉਹਨਾਂ ਨੂੰ ਇਮਰਾਨ ਖਾਨ ਸਾਹਿਬ ਨੇ ਔਰ ਨਈਮ ਉਲ ਹਕ ਸਾਹਿਬ ਨੇ ਇਸ ਦੌਰੇ 'ਤੇ ਭੇਜਿਆ ਸੀ। ਲਿਸਟਾਂ ਬਣੀਆਂ ਸਨ, ਪੁਰਾਣੇ ਵਰਕਰਸ ਨੂੰ ਅਕਾਮੋਡੇਟ ਕੀਤਾ ਸੀ, ਕੁਝ ਰਹਿ ਵੀ ਗਏ ਸਨ ਜ਼ਾਹਿਰ ਹੈ, ਔਰ ਬੜੇ ਸਾਰੇ ਵਰਕਰਸ ਔਰ ਇੱਕ ਦੋ ਪਾਰਟੀ ਦੇ ਜਿਹੜੇ ਦੂਸਰੇ ਅਹੁਦੇਦਾਰਾਂ ਸਨ ਉਹ ਵੀ ਨਾਲ ਗਏ ਸਨ। ਤੁਹਾਨੂੰ ਇਸ ਲਈ ਨਹੀਂ ਪਤਾ ਕਿ ਉਸ ਦੌਰੇ ਨੂੰ ਵੇਚਿਆ ਨਹੀਂ ਸੀ ਗਿਆ। ਅੱਛਾ, ਚਾਈਨਾ ਇਹ ਕਿਉਂ ਕਰਦਾ? ਚਾਈਨਾ ਦੀ ਜਿਹੜੀ ਕਮਿਊਨਿਸਟ ਪਾਰਟੀ ਹੈ ਉਹ ਦੂਸਰੇ ਮੁਲਕਾਂ ਦੇ ਪੋਲੀਟੀਕਲ ਪਾਰਟੀਆਂ ਨੂੰ ਆਪਣੇ ਸੱਦਦੀ ਆਪਣੇ ਦਫ਼ਤਰ, ਉਹਨਾਂ ਨਾਲ ਇੰਟਰੈਕਟ ਕਰਦੀ ਹੈ ਔਰ ਉਹਨਾਂ ਨੂੰ ਦੱਸਦੀ ਹੈ ਕਿ ਸਾਡੀ ਇੱਥੇ ਸਿਆਸਤ ਇਸ ਤਰ੍ਹਾਂ। ਔਰ ਸਿਰਫ ਇਹ ਚਾਈਨਾ ਨਹੀਂ ਕਰਦਾ, ਪੂਰੀ ਦੁਨੀਆ ਦੀਆਂ ਪੋਲੀਟੀਕਲ ਵੱਡੀਆਂ ਪਾਰਟੀਆਂ ਕੰਮ ਕਰਦੀਆਂ ਨੇ। ਚਾਈਨਾ ਹੁਣ ਕਿਉਂਕਿ ਗਲੋਬਲ ਪਾਵਰ ਹੈ ਔਰ ਉਹਨਾਂ ਦੀ ਪੋਲੀਟੀਕਲ ਪਾਰਟੀ ਜਦੋਂ ਪੋਲੀਟੀਕਲ ਇੰਗੇਜਮੈਂਟ ਕਰਦੀ ਹੈ ਤੇ ਇੱਕ ਕਿਸਮ ਦੀ ਜਮਹੂਰੀਅਤ ਦੀ ਗੱਲ ਹੁੰਦੀ ਹੈ, ਇੱਕ ਸੌਫਟ ਪਾਵਰ ਹੁੰਦੀ ਹੈ ਔਰ ਇਹਨੂੰ ਚਾਈਨਾ ਜਿਹੜਾ ਉਹ ਬੜੀ ਇਹਦੀ ਤਰਵੀਜ ਕਰਨਾ ਚਾਹੁੰਦਾ, ਇਸ ਲਈ ਉਹ ਸੱਦਦਾ ਹੈ। ਅਤੇ ਪਾਕਿਸਤਾਨ ਤਹਿਰੀਕ ਇਨਸਾਫ ਵੀ 2018-2019 'ਚ ਬਿਲਕੁਲ ਦੌਰਾ ਕੀਤਾ ਸੀ, ਬਿਲਕੁਲ ਇਹੀ ਦੌਰਾ ਜਿਹੜਾ ਬਾਜੀ ਕਰਨ ਲਈ। ਹੁਣ ਫਰਕ ਕੀ ਹੈ? ਫਰਕ ਇਹ ਕਿ ਜਿਸ ਵੇਲੇ ਬਾਜੀ ਨੂੰ ਇਹ ਦੌਰਾ ਲੱਭਾ ਤੇ ਉਹ ਇੱਕ ਪੰਜਾਬੀ ਦੀ ਮਿਸਾਲ ਹੈ, ਡੂਮਣੀ ਦੀ ਨੱਥ ਕਦੀ ਨੱਕ ਕਦੀ ਹੱਥ, ਤੇ ਬਾਜੀ ਨੂੰ ਤੇ ਪਹਿਲਾਂ ਕੋਈ ਸ਼ੈ ਲੱਭ ਜੇ ਤੇ ਤੁਹਾਨੂੰ ਪਤਾ ਹੀ ਬਾਜੀ ਜੋ ਕਰਦੀ ਹੈ, ਤੇ ਟਿਕਟੋਕਰ ਹੈ। ਉਹਨੂੰ ਜਿਸ ਵੇਲੇ ਬਾਜੀ ਨੂੰ ਲੱਭਿਆ ਹੈ ਤੇ ਬਾਜੀ ਨੇ ਕਿਹਾ ਲਓ ਜੀ, ਇਹ ਤੇ ਹੁਣ ਮੈਂ ਇਹਨੂੰ ਇੰਨਾ ਕਿ ਇਸ ਗੁਬਾਰੇ 'ਚ ਮੈਂ ਇੰਨੀ ਕੁ ਫੂਕ ਭਰ ਦੇਣੀ ਹੈ ਕਿ ਇਹ ਪਕਾਨਾ ਪਾਟਦਾ ਤੇ ਪਾਟ ਜਾਏ, ਪਰ ਮੈਂ ਇਹਦੇ 'ਚ ਫੂਕ ਭਰ ਦੇਣੀ। ਬਾਜੀ ਨੇ ਜਨਾਬ ਕੋ 8-10 ਨਵੇਂ ਕੋਟ ਖਰੀਦੇ, ਨਵੇਂ ਕੱਪੜੇ ਖਰੀਦੇ, ਨਾਲ ਆਹੋ ਨਹੀਂ ਆਹੋ ਵਾਲੀਆਂ ਬਾਈਆਂ, ਪਾਕਿਸਤਾਨ 에ਅਰਫੋਰਸ ਦਾ ਜਹਾਜ਼ ਫੜਿਆ ਤੇ ਨਾਲ ਉਹ ਲੁੱਗੜ ਹੀ ਆਖ ਸਕਦੇ ਉਹਨਾਂ ਨੂੰ, ਉਹ ਜਿਹੜਾ ਸਾਡਾ ਸੱਜਣ ਲੁੱਗੜ ਚੀਫ ਸੈਕਟਰੀ ਹੈ ਪੰਜਾਬ ਦਾ, ਉਹਨੂੰ ਵੀ ਨਾਲ ਫੜ ਲਿਆ। ਉਹ ਵੀ ਕਮਲਿਆ ਉੱਥੇ ਕਿਹੜਾ, ਇਹ ਤਾਂ ਸਿਆਸੀ ਜਮਾਤ ਦਾ ਵਿਜ਼ਿਟ ਹੈ ਤੇ ਤੁਸੀਂ ਚੀਫ ਸੈਕਟਰੀ ਪੰਜਾਬ ਹੋ, ਕੋਈ ਤੁਸੀਂ ਜਨਰਲ ਸੈਕਟਰੀ ਨੂਨ ਲੀਗ ਤੇ ਨਹੀਂ ਹੈਗੇ ਕਿ ਜਿਹੜਾ ਤੁਸੀਂ ਇੱਥੇ ਚਲੇ ਗਏ। ਬਹਰਹਾਲ ਪੂਰੇ ਪੰਜਾਬ ਦੇ ਲਾਓ ਲਸ਼ਕਰ ਦੇ ਨਾਲ ਬਾਜੀ ਉੱਥੇ ਜਾ ਉਤਰੀ ਔਰ ਪੇਸ਼ ਇਹ ਕੀਤਾ ਕਿ ਚਾਈਨਾ ਦੀ ਜਿਹੜੀ ਹੈ ਇਹ ਗੌਰਮੈਂਟ ਨੇ ਬਾਜੀ ਨੂੰ, ਕਿਉਂਕਿ ਬਾਜੀ ਤੋਂ ਮੁਤਾਸਰ ਬੜੇ ਹੋਏ ਨੇ, ਬਾਜੀ ਤੁਹਾਨੂੰ ਪਤਾ ਹੈ ਨਾ ਕਿ ਉਹ ਕਾ ਕੇ ਕੀ ਨਹੀਂ ਲਿਖ ਸਕਦੇ, ਉਹ ਮੁਤਾਸਰ ਹੋਏ ਉਹਨਾਂ ਨੇ ਕਿ ਹੋ ਸਕਦਾ ਬਾਜੀ ਚਾਈਨੀਜ਼ ਲਿਖਦੀ ਹੋਵੇ ਜਿਹੜੀ ਉਰਦੂ ਨਹੀਂ ਲਿਖਣੀ ਆਉਂਦੀ। ਬਹਰਹਾਲ ਮੁਤਾਸਰ ਬੜੇ ਹੋਏ ਤੇ ਉਹਨਾਂ ਸੱਦ ਲਿਆ। ਹੁਣ ਉੱਥੇ ਜਿਹੜੀ ਵੀ ਪ੍ਰੈਜੈਂਟੇਸ਼ਨ ਹੁੰਦੀ ਹੈ, ਉੱਥੇ ਉਹ ਜਿਹੜੀ ਪਹਿਲੀ ਸਲਾਈਡ ਲੱਗਦੀ ਹੈ, ਜਿਹੜੀਆਂ ਹੁਣ ਤਸਵੀਰਾਂ ਬਾਹਰ ਆ ਰਹੀਆਂ, ਉਹਦੇ ਉੱਤੇ ਹੀ ਲਿਖਿਆ ਹੁੰਦਾ ਕਿ ਮੁਸਲਿਮ ਲੀਗ ਨੂਨ ਦਾ ਇਹ ਜਿਹੜਾ ਡੈਲੀਗੇਸ਼ਨ ਹੈ ਵਿਜ਼ਿਟ ਕਰ ਰਿਹਾ। ਮਤਲਬ ਅਸੀਂ ਖੁਸ਼ ਆਮਦੀਦ ਕਹਿੰਦੇ ਮੁਸਲਿਮ ਲੀਗ ਨੂਨ ਦੇ ਡੈਲੀਗੇਸ਼ਨ। ਹੁਣ ਮਰੀਮ ਸਾਹਿਬਾ ਵੀ ਚਲੋ ਮੁਸਲਿਮ ਲੀਗ ਨੂਨ 'ਚ ਹੀ ਨੇ ਔਰ ਆਹੋ ਨਹੀਂ ਆਹੋ ਵਾਲੀਆਂ ਵੀ। ਇਹ ਹੁਣ ਚੀਫ ਸੈਕਟਰੀ ਤੇ ਜਿਹੜੇ ਨਾਲ ਲੁੱਗੜ ਸਾਰੇ ਸੱਜਣ ਗਏ ਨੇ, ਇਹ ਉੱਥੇ ਕੀ ਕਰਨ ਡਏ ਨੇ ਇਹ ਸਮਝ ਤੋਂ ਬਾਹਰ ਹੈ। ਉਹਨਾਂ ਨੂੰ ਖੁਦ ਨਹੀਂ ਖਿਆਲ ਆਉਣ ਡਿਆ, ਆਪਣੀ ਇੱਜ਼ਤ ਦਾ ਨਾ ਆਪ ਖਿਆਲ ਕਰਨ ਡਏ ਨੇ, ਨਾ ਆਪਣੇ ਮਰਤਬੇ ਦਾ ਖਿਆਲ ਕਰਨ ਡਏ ਨੇ। ਔਰ ਪਾਕਿਸਤਾਨ 에ਅਰਫੋਰਸ ਵਾਲਿਆਂ ਨੂੰ ਵੀ ਕੀ ਸੂਝੀ ਕਿ ਉਹਨਾਂ ਨੇ ਜਹਾਜ਼ ਹੀ ਫੜਾ ਦਿੱਤਾ ਕਿ ਲਓ ਜੀ ਨੂਨ ਲੀਗ ਵਾਲੇ ਲੈ ਕੇ ਜਾਓ। ਤੇ ਇਹ ਨੂਨ ਲੀਗ ਵਾਸਤੇ ਹੁਣ ਕੀ 에ਅਰਫੋਰਸ ਦੇ ਜਿਹੜੇ ਜਹਾਜ਼ ਨੇ ਉਹ ਕੋਈ ਰਿਕਸ਼ਾ ਟੈਕਸੀ ਦੇ ਤੌਰ 'ਤੇ ਇਸਤੇਮਾਲ ਹੋਣਗੇ? ਇਹ ਵੀ ਸਾਡੀ ਸਮਝ ਤੋਂ ਬਾਹਰ ਹੈ। ਇਹ ਜਿਹੜਾ ਚੀਨ ਦਾ ਦੌਰਾ, ਇੱਥੇ ਅਸਾਂ ਪਹਿਲਾਂ ਤੁਹਾਡੇ ਨਾਲ ਗੱਲ ਕਰਨੀ ਸੀ। ਅੱਛਾ ਜੀ, ਦੂਜੀ ਗੱਲ ਇਹ ਕਿ ਚੀਫ ਜਸਟਿਸ ਯਾਹਿਆ ਅਫਰੀਦੀ ਸਾਹਿਬ ਨੇ ਜੱਜਸ ਦੀ ਤਕਰਰੀ ਲਈ ਜੁਡੀਸ਼ੀਅਲ ਕਮਿਸ਼ਨ ਦਾ ਇਜਲਾਸ ਬੁਲਾਇਆ ਹੈ ਔਰ ਉਹਦੇ ਵਿੱਚ ਦੋਨੋਂ ਜੱਜ, ਹਾਂਜੀ ਦੋਨੋਂ ਜੱਜ, ਇੱਕ ਤੇ ਉਹ ਅਰਜਮਨ ਸਾਹਿਬ ਜਿਹੜੇ ਸਨ, ਸ਼ਾਹਰੁਖ ਅਰਜਮਨ ਔਰ ਦਿਲਾਵਰ, ਦੋਵੇਂ ਜਿਨ੍ਹਾਂ ਨੇ ਇਮਰਾਨ ਖਾਨ ਸਾਹਿਬ ਦੇ ਖਿਲਾਫ ਮਿਲਟਰੀ ਜਨਰਲਸ ਦੇ ਕਹਿਣ ਦੇ ਉੱਤੇ ਗਲਤ ਫੈਸਲੇ ਸੁਣਾਏ, ਉਹ ਤੁਹਾਨੂੰ ਪਤਾ ਹੀ ਹੈ ਦੋਵਾਂ ਨੇ ਜਿਸ ਤਰੀਕੇ ਨਾਲ ਫੈਸਲੇ ਸੁਣਾਏ, ਜਿਸ ਤਰੀਕੇ ਨਾਲ ਕਾਨੂੰਨ ਤੋੜਿਆ, ਉਹਨਾਂ ਦੋਵਾਂ ਨੂੰ ਹੁਣ ਥੱਲਿਓਂ ਚੁੱਕ ਕੇ ਹਾਈ ਕੋਰਟ ਦੇ ਜੱਜ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ। ਬਣਦਾ ਵੀ ਹੈ, ਜਿਸ ਤਰ੍ਹਾਂ ਦੀ ਤਾਬੇਦਾਰੀ ਉਹਨਾਂ ਕੀਤੀ ਹੈ, ਉਹਨਾਂ ਨੂੰ ਹਾਈ ਕੋਰਟ ਦੇ ਜੱਜ ਨਹੀਂ ਬਣਾਓਗੇ ਤਾਂ ਹੋਰ ਕੀ ਬਣਾਓਗੇ? ਮੈਨੂੰ ਤਾਂ ਲੱਗਦਾ ਕਿਸੇ ਦਿਨ ਉਹਨਾਂ 'ਚੋਂ ਇੱਕ ਚੀਫ ਜਸਟਿਸ ਵੀ ਬਣਾਓਗੇ, ਕਿਉਂਕਿ ਜਿਸ ਤਰ੍ਹਾਂ ਉਹਨਾਂ ਨੇ ਕਾਨੂੰਨ ਤੋੜਿਆ ਤੁਹਾਡੀ ਗੱਲ ਸੁਣ ਕੇ ਔਰ ਕਾਨੂੰਨ ਦੀ ਪਾਮਾਲੀ ਕੀਤੀ ਹੈ, ਉਹਨਾਂ ਕੁਆਲੀਫਾਈ ਕਰ ਲਿਆ ਹੁਣ ਚੀਫ ਜਸਟਿਸ ਬਣਨ ਵਾਸਤੇ ਵੀ। ਤੇ ਮੈਨੂੰ ਲੱਗਦਾ ਹੈ ਕਿ ਉਹ ਇਸਲਾਮਾਬਾਦ ਹਾਈ ਕੋਰਟ ਦਾ ਵੀ ਉਹਨਾਂ 'ਚੋਂ ਇੱਕ ਚੀਫ ਜਸਟਿਸ ਬਣੇਗਾ ਜ਼ਰੂਰ। ਜੀ ਕਰੇ ਦੋਵਾਂ ਨੂੰ ਵੀ ਬਣਾ ਦਿਓ ਅੱਗੇ ਪਿੱਛੇ, ਤੇ ਇੱਕ ਸੁਪਰੀਮ ਕੋਰਟ ਦਾ ਵੀ ਚੀਫ ਜਸਟਿਸ ਇੱਕ ਨਾ ਇੱਕ ਦਿਨ ਤੁਸੀਂ ਉਹਨਾਂ ਨੂੰ ਜ਼ਰੂਰ ਬਣਾਓਗੇ। ਬਹਰਹਾਲ ਇਹ ਇੱਕ ਨਵਾਂ ਕੰਮ ਹੋ ਰਿਹਾ ਜੀ ਇਸ ਵੇਲੇ। ਕੀ ਪੀਟੀਆਈ ਵਾਲੇ ਤੇ ਕੀ ਪੀਪਲਸ ਪਾਰਟੀ ਵਾਲੇ ਤੇ ਕੀ ਨੂਨ ਵਾਲੇ ਤੇ ਕੀ ਵਕੀਲ ਤੇ ਕੀ ਅਦਾਲਤਾਂ ਤੇ ਕੀ ਫੌਜੀ, ਸਾਰੇ ਇਸ ਵੇਲੇ ਆਪਣਾ ਆਪਣਾ ਜੱਜ ਲਵਾਉਣ ਦੇ ਚੱਕਰ ਦੇ ਵਿੱਚ ਭੱਜੇ ਫਿਰ ਰਹੇ ਨੇ।
ਤੇ ਮੈਂ ਗੱਲ ਕਰਨਾ ਜਿਹੜੇ ਮੈਂਬਰ ਨੇ ਉਹਦੇ ਵਿੱਚ, ਉਹ ਸਾਰਿਆਂ ਦੀ ਇਸ ਵੇਲੇ ਇਹੀ ਕੁਸ਼ਤੀ ਹੈ ਕਿ ਬਈ ਕਿਹੜਾ ਬੰਦਾ ਜਿਹੜਾ ਉੱਥੇ ਜੱਜ ਲੱਗਦਾ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਹੈ ਸੈਨੇਟਰ ਮੁਸ਼ਤਾਕ। ਤੁਹਾਨੂੰ ਸਾਰਿਆਂ ਨੂੰ ਪਤਾ ਬੜਾ ਮੋਤਬਰ ਨਾਂ ਨੇ, ਗਜ਼ਾਜ਼ ਤੇ ਵੀ ਉਹਨਾਂ ਨੇ ਪਾਕਿਸਤਾਨ 'ਚ ਬੜੇ ਮੁਜ਼ਾਹਰੇ ਕੀਤੇ। ਉਹ ਇੱਕ ਮੁਜ਼ਾਹਰਾ ਕੀਤਾ ਸੀ ਜਿਹਦੇ ਤੇ ਇੱਕ ਫੌਜੀ ਅਫਸਰ ਦੇ ਪੁੱਤਰ ਨੇ ਅੰਨੇ ਵਾਹ ਗੱਡੀ ਚਾੜ ਦਿੱਤੀ ਸੀ, 3 ਬੰਦੇ ਮਾਰ ਚੜੇ ਸੀ ਇਸਲਾਮਾਬਾਦ ਦੇ ਵਿੱਚ, ਚੇਤਾ ਹੋਏਗਾ ਤੁਹਾਨੂੰ। ਇਹਨਾਂ ਨੇ, ਮੁਸ਼ਤਾਕ ਸਾਹਿਬ ਨੇ ਇੱਕ ਖਤ ਲਿਖਿਆ ਇਮਰਾਨ ਖਾਨ ਨੂੰ 1 ਮਹੀਨਾ ਪਹਿਲਾਂ ਕਿ ਮੈਂ ਜੇਲ੍ਹ 'ਚ ਤੁਹਾਨੂੰ ਮਿਲਣਾ ਚਾਹੁੰਦਾ। ਉਹਦਾ ਅੱਜ ਤੱਕ ਜਵਾਬ ਕੋਈ ਨਹੀਂ ਆਇਆ। ਇਮਰਾਨ ਖਾਨ ਸਾਹਿਬ ਨੇ ਮੀਡੀਆ ਨੂੰ ਵੀ ਨਹੀਂ ਦੱਸਿਆ ਕਿ ਮੈਨੂੰ ਖਤ ਆਇਆ। ਉਹਦੀ ਵਜ੍ਹਾ ਹੈ ਕਿ ਉਹਨਾਂ ਨੂੰ ਉਹ ਖਤ ਅੱਪੜ ਨਹੀਂ ਦਿੱਤਾ। ਤੇ ਇਹ ਸੂਰਤ ਹਾਲ ਹੈ, ਤੁਸੀਂ ਗੌਰ ਕਰ ਲਓ। ਇਹ ਡਰ ਹੈ ਇੰਨਾ ਕਿ ਅਗਰ ਸੈਨੇਟਰ ਮੁਸ਼ਤਾਕ ਜਾ ਕੇ ਮਿਲ ਲੇਗਾ ਇਮਰਾਨ ਖਾਨ ਨੂੰ ਤਾਂ ਕਿਹੜਾ ਐਸਾ ਰੌਲਾ ਬਣ ਜਾਣਾ, ਲੇਕਿਨ ਇੰਨਾ ਡਰ ਹੈ ਕਿ ਖਤ ਵੀ ਵਿੱਚੋਂ ਲਗਾਏ ਜਾ ਰਹੇ ਨੇ। ਅੱਛਾ ਜੀ, ਹੁਣ ਚੱਲਦੇ ਅਗਲੀ ਖਬਰ ਵਾਲੇ ਪਾਸੇ। ਅਗਲੀ ਖਬਰ ਜਿਹੜੀ ਹੈ ਉਹ ਵਜ਼ੀਰੇ ਦਫਾ ਖਵਾਜਾ ਮੁਹੰਮਦ ਆਸਿਫ ਸਾਹਿਬ ਦੀ ਹੈ। ਉਹਨਾਂ ਬਿਆਨ ਦਿੱਤਾ ਸੀ ਕਿ ਜਨਰਲ ਫੈਜ਼ ਤੋਂ ਬਾਅਦ ਇਮਰਾਨ ਖਾਨ ਦਾ ਵੀ ਮਿਲਟਰੀ ਟਰਾਇਲ ਹੋ ਸਕਦਾ ਹੈ। ਉਹਦੇ ਉੱਤੇ ਮੁਸਤਫਾ ਨਵਾਜ਼ ਖੋਖਰ ਸਾਹਿਬ ਨੇ ਬੜਾ ਜ਼ਬਰਦਸਤ ਤਜਜ਼ੀਆ ਕੀਤਾ। ਉਹਨਾਂ ਆਖਿਆ ਖਵਾਜਾ ਸਾਹਿਬ ਦੇ ਬਿਆਨ ਨੂੰ ਬਹੁਤੀ ਅਹਿਮੀਅਤ ਨਹੀਂ ਦੇਣੀ ਚਾਹੀਦੀ। ਖਵਾਜਾ ਸਾਹਿਬ ਦੀ ਤਾਂ ਆਪਣੀ ਔਕਾਤ ਇੰਨੀ ਹੈ ਵੀ ਪਿਛਲੇ ਦਿਨੋਂ ਉਹ ਸਫ਼ਰ ਕਰ ਰਹੇ ਸਨ ਅਤੇ ਉੱਥੋਂ ਆਰਮੀ ਚੀਫ ਜਨਰਲ ਆਸਿਮ ਮੁਨੀਰ ਸਾਹਿਬ ਨੇ ਲੰਘਣਾ ਸੀ ਅਤੇ ਉਹਨਾਂ ਦਾ ਰੂਟ ਲੱਗਾ ਸੀ। ਉੱਥੇ ਉਹਨਾਂ ਨੇ ਡੱਕ ਲਿਆ ਖਵਾਜਾ ਆਸਿਫ ਸਾਹਿਬ ਨੂੰ ਅਤੇ ਖਵਾਜਾ ਆਸਿਫ ਸਾਹਿਬ ਚੌਕ 'ਤੇ ਡੱਕੇ ਰਹੇ। ਉਹਨਾਂ ਇਹਨਾਂ ਦੀ ਗੱਡੀ ਨਹੀਂ ਛੱਡੀ। ਬੜਾ ਉਹਨਾਂ ਦੱਸਿਆ ਜੀ ਵਜ਼ੀਰੇ ਦਫਾ ਨੇ। ਉਹਨਾਂ ਆਖਿਆ ਦਫਾ ਦੂਰ ਹੀ ਰਹੋ, ਇੱਥੇ ਖਲੋਤੇ ਰਹੋ। ਜਨਰਲ ਆਸਿਮ ਮੁਨੀਰ ਦੀ ਗੱਡੀ ਲੰਘੀ ਅਤੇ ਫਿਰ ਜਨਾਬ ਨੂੰ ਛੱਡਿਆ। ਤਾਂ ਉਹ ਮੁਸਤਫਾ ਨਵਾਜ਼ ਖੋਖਰ ਸਾਹਿਬ ਨੇ ਆਖਿਆ ਵੀ ਇਹਨਾਂ ਦੇ ਤੇ ਇਹ ਸੂਰਤ ਹਾਲ ਹੈ ਨਾ ਵਿਚਾਰਿਆਂ ਦੀ, ਇਹਨਾਂ ਦੇ ਬਿਆਨਾਂ ਨੂੰ ਸੀਰੀਅਸ ਨਾ ਲਿਆ ਕਰੋ। ਜਿਹੋ ਜਿਹਾ ਬਿਆਨ ਪਿੱਛੋਂ ਕੋਈ ਭਰਦਾ ਉਹ ਜਿਹਾ ਬਿਆਨ ਅੱਗੇ ਦੇ ਦਿੰਦੇ। ਅਗਲੀ ਖਬਰ ਉਹ ਵੀ ਖਵਾਜਾ ਸਾਹਿਬ ਦਾ ਬਿਆਨ ਹੀ ਹੈ। ਖਵਾਜਾ ਸਾਹਿਬ ਆਖਿਆ ਸੀ ਕਿ ਜਨਰਲ ਫੈਜ਼ ਜਿਹੜਾ ਉਹ ਬੜਾ ਬੁਰਾ ਹੈ, ਉਹਦਾ ਮਿਲਟਰੀ ਕੋਰਟ ਮਾਰਸ਼ਲ ਹੋਣਾ ਚਾਹੀਦਾ। ਅਤੇ ਆਪੇ ਹੀ ਸਾਨੂੰ ਪੁਰਾਣਾ ਸ਼ਾਹਜ਼ੀਬ ਖਾਨਜ਼ਾਦਾ ਦੇ ਪ੍ਰੋਗਰਾਮ 'ਚ ਦੱਸਦੇ ਸਨ ਕਿ 2019 ਦੇ ਵਿੱਚ ਜਨਰਲ ਫੈਜ਼ ਨੇ ਜਨਰਲ ਬਾਜਵਾ ਦੇ ਕਹਿਣ 'ਤੇ ਇਹਨਾਂ ਨੂੰ ਆਖਿਆ ਸੀ ਵੀ ਹਕੂਮਤ ਸਾਂਭ ਲਓ। ਉਸ ਵੇਲੇ ਜਨਰਲ ਫੈਜ਼ ਚੰਗਾ ਸੀ, ਉਸ ਵੇਲੇ ਉਹਨੂੰ ਮਿਲਦੇ ਸਨ, ਉਹਦੇ ਨਾਲ ਰਲ ਕੇ ਸਾਰੇ ਕੰਮ ਕਰਦੇ ਸਨ। ਅੱਜ ਜਨਰਲ ਫੈਜ਼ ਜਿਹੜਾ ਉਹ ਬੁਰਾ ਹੈ। ਅਤੇ ਇਹ ਇਹਨਾਂ ਦੇ ਮਤਲਬ ਇਹਨਾਂ ਦੀ ਕੋਈ ਇੱਕ ਜ਼ੁਬਾਨ ਨਹੀਂ ਹੈ। ਜਿਹੋ ਜਿਹੀ ਸੂਰਤ ਹਾਲ ਹੋਵੇ ਉਹ ਜਿਹਾ ਮਾਰਕੀਟ ਦੇ ਵਿੱਚ ਆਪਣਾ ਨਵਾਂ ਰੇਟ ਕੱਢ ਲੈਂਦੇ ਨੇ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਮਹਿੰਗਾਈ ਦੀ ਹੈ। ਇਮਰਾਨ ਖਾਨ ਦੇ ਜ਼ਮਾਨੇ 'ਚ 12, 13, 14% ਮੈਕਸੀਮਮ ਮਹਿੰਗਾਈ ਹੁੰਦੀ ਸੀ। ਇਸ ਵੇਲੇ ਹਕੂਮਤ ਆਪ ਕਹਿ ਰਹੀ, ਮੈਂ ਨਹੀਂ ਆਖਣ ਡਿਆ, ਹਕੂਮਤ ਨੇ ਆਪ ਆਖਿਆ ਵੀ ਜਿਹੜੀਆਂ ਅਸ਼ੀਆਏ ਖੁਰਦੋਨੋਸ਼ ਹੈ, ਖਾਣ ਪੀਣ ਵਾਲੀਆਂ ਸ਼ਾਵਾਂ ਜਿਹੜੀਆਂ 38% ਮਹਿੰਗਾਈ ਹੋਈ ਉਹਨਾਂ ਦੀ। ਕਿੰਨੀ ਜੀ? 38%। ਔਰ ਮਹਿੰਗਾਈ ਜਿਹੜੀ ਹੈ ਉਹ 28%, 30%, 32% ਇੱਥੇ ਰਹੀ ਹੈ ਇਹਨਾਂ ਸਾਲਾਂ ਦੇ ਵਿੱਚ। ਇਹ ਨੂਨ ਲੀਗ ਦੀ ਆਪਣੀ ਹਕੂਮਤ ਕਹਿਣ ਡਈ। ਦੂਜੇ ਪਾਸੇ ਜਦੋਂ ਸਟਾਕ ਐਕਸਚੇਂਜ ਉੱਤੇ ਚਲੀ ਜਾਂਦੀ ਹੈ ਉੱਤੇ ਲੋਕਾਂ ਨੂੰ ਇਹ ਵੇਚਦੇ ਨੇ ਕਿ ਇਕੋਨਮੀ ਬੜੀ ਬਿਹਤਰ ਹੋ ਗਈ ਅਤੇ ਮਹਿੰਗਾਈ ਖਤਮ ਹੋ ਗਈ। ਆਪੇ ਹੀ ਇਹ ਦੱਸਣ ਡਏ ਨੇ ਵੀ ਗੈਸ ਜਿਹੜੀ ਉਹ ਪਤਾ ਨਹੀਂ 800% ਮਹਿੰਗੀ ਕਰ ਛੱਡੀ। ਇਹ ਇਹਨਾਂ ਨੇ ਆਪ, ਬਿਜਲੀ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ, ਮੇਰਾ ਖਿਆਲ ਮੈਨੂੰ ਦੱਸਣ ਦੀ ਲੋੜ ਨਹੀਂ। ਅਤੇ ਇਹਨਾਂ ਨੇ ਸ਼ਾਇਦ ਕੋਈ ਛੱਡੀ ਨਹੀਂ ਜਿਹੜੀ ਇਹਨਾਂ ਮਹਿੰਗੀ ਨਹੀਂ ਕੀਤੀ। ਅਤੇ ਮਹਿੰਗਾਈ ਹੁਣ ਲੋਕਾਂ ਨੂੰ ਤਕਰੀਬਨ ਹੀ ਮਾਰ ਹੀ ਛੱਡਿਆ ਮਹਿੰਗਾਈ ਨੇ, ਲੇਕਿਨ ਇਹ ਮੰਨਣ ਨੂੰ ਤਿਆਰ ਨਹੀਂ ਹੈਗੇ ਕਿ ਇਹਨਾਂ ਨੇ ਮਹਿੰਗਾਈ ਜਿਹੜੀ ਉਹ ਕੀਤੀ ਹੈ। ਅੱਛਾ ਜੀ, ਅੱਗੋਂ ਜਵੇਦ ਚੌਧਰੀ ਸਾਹਿਬ ਨੇ ਕਿਹਾ ਹੈ ਕਿ ਜਿਹੜਾ ਵੀ ਪਾਕਿਸਤਾਨ ਦੇ ਖਿਲਾਫ ਗੱਲ ਕਰੇ ਉਹਨੂੰ ਹਿੰਦੁਸਤਾਨ ਘੱਲ ਦਿਓ। ਬੱਲੇ ਹੋ ਬਸ਼ੇਰ ਬੱਗਿਓ, ਇਹ ਗੱਲ ਠੀਕ ਹੈ ਤੁਹਾਡੀ, ਪਰ ਹੁਣ ਇਹ ਫੈਸਲਾ ਕੌਣ ਕਰੇਗਾ ਕਿ ਪਾਕਿਸਤਾਨ ਦੇ ਖਿਲਾਫ ਗੱਲ ਕਿਹੜੀ ਅਤੇ ਪਾਕਿਸਤਾਨ ਦੇ ਨਾਲ ਗੱਲ ਕਿਹੜੀ? ਮਤਲਬ ਅਗਰ ਤੁਸੀਂ ਇਲੈਕਸ਼ਨ ਚੋਰੀ ਕਰੋ ਅਤੇ ਕੋਈ ਤੁਹਾਨੂੰ ਆਖੇ ਵੀ ਇਹ ਭੈੜਾ ਕੰਮ ਹੈ ਤਾਂ ਤੁਸੀਂ ਆਖੋ ਇਹ ਪਾਕਿਸਤਾਨ ਦੇ ਖਿਲਾਫ ਗੱਲ ਹੋ ਗਈ। ਕੋਈ ਤੁਹਾਨੂੰ ਆਖੇ ਵੀ ਤੁਸੀਂ ਇਹ ਜਿਹੜੀ ਜੱਜਾਂ ਦੇ ਕਮਰਿਆਂ ਦੇ ਵਿੱਚ ਕੈਮਰੇ ਲਾਉਂਦੇ ਹੋ, ਬੈਡਰੂਮਾਂ ਦੀਆਂ ਫਿਲਮਾਂ ਬਣਾਉਂਦੇ ਹੋ, ਇਹ ਨਾ ਕਰੋ ਅਤੇ ਤੁਸੀਂ ਉਹਨਾਂ ਬੰਦਿਆਂ ਨੂੰ ਚੁੱਕ ਲਓ। ਕੋਈ ਜੱਜ ਆਖੇ ਮੈਂ ਕਾਨੂੰਨ ਦੇ ਖਿਲਾਫ ਗੱਲ ਨਹੀਂ ਕਰਨੀ, ਕੋਈ ਜੱਜ ਆਖੇ ਕਿ ਮੈਂ ਕਾਨੂੰਨ ਦੇ ਖਿਲਾਫ ਕੋਈ ਫੈਸਲਾ ਨਹੀਂ ਦੇਣਾ, ਤੁਸੀਂ ਉਹਦੇ ਮਾਂ ਪਿਓ ਨੂੰ ਚੁੱਕ ਲਓ, ਉਹਦੇ ਅਜ਼ੀਜ਼ਾਂ ਨੂੰ ਚੁੱਕ ਕੇ ਕਰੰਟ ਮਾਰੋ ਉਹਨੂੰ। ਤੁਸੀਂ ਇਲੈਕਸ਼ਨ ਪੂਰਾ ਦਾ ਪੂਰਾ ਲੁੱਟ ਲਓ। ਇਮਰਾਨ ਖਾਨ ਦੇ ਕੈਂਡੀਡੇਟਾਂ ਨੂੰ ਇਲੈਕਸ਼ਨ ਨਾ ਲੜਨ ਦਿਓ, ਬੱਲੇ ਦਾ ਨਿਸ਼ਾਨ ਖੋਹ ਲਓ, ਲੋਕਾਂ ਦੇ ਕੋਲੋਂ ਕਾਗਜ਼ਾਤ ਤੇ ਨਾਮਜ਼ਦਗੀ ਖੋਹ ਲਓ। ਇਹ ਅਸੀਂ ਨਹੀਂ ਆਖਣ ਡਏ, ਇਹ ਜ਼ਰਾ ਉਹ ਸਾਰੇ ਲੋਕ ਜਿਹੜੇ ਨੂਨ ਲੀਗ ਦੇ ਬੜੇ ਹੀ ਕਰੀਬ ਸਨ, ਹਾਂਜੀ ਨੂਨ ਲੀਗ ਦੇ ਮੈਂ ਆਖ ਦਿੱਤਾ ਚੌਧਰੀ ਨਿਜ਼ਾਮਦੀਨ ਦੇ ਬੜੇ ਹੀ ਕਰੀਬ ਨੇ, ਕਾਮਰਾਨ ਸ਼ਾਹਿਦ ਸਾਹਿਬ ਵੀ ਅਤੇ ਨਾਲ ਜਿਹੜੇ ਫੈਸਲ ਵਾਂਡਾ ਸਾਹਿਬ, ਇਹ ਦੋਵੇਂ ਵੇਖ ਲਓ ਵੀ ਬਹਿ ਕੇ ਕਿਵੇਂ ਤਜ਼ਲੀਲ ਕਰ ਰਹੇ ਨੇ ਨੂਨ ਲੀਗ ਦੀ ਔਰ ਕਹਿ ਰਹੇ ਨੇ ਵੀ ਅਸੀਂ ਤੁਹਾਨੂੰ ਟੀਕੇ ਲਾਏ ਪਰ ਤੁਸੀਂ ਫਿਰ भी खलो नहीं सके। ऐसा सुनो जरा। वाडा साहब आइंदा इनको सपोर्ट नहीं करना, ये बता दीजिएगा सबको, जहां तक मेरा पैगाम जाए। बोले वाडा। कामरान शाहिद साहब, देखिए मैंने आपको कहा ना, क्या ना नून दी आज तो अदम एतमाद जो है वो जावेद लतीफ साहब ने किया। आप समझ गए ना, जावेद लतीफ साहब सपोर्टर और लॉयलिस्ट है नवाज शरीफ साहब के, नंबर 1। नंबर 2 ये कि आपको मैं बार बार कह रहा हूँ कि इनको ना किसी गवर्नमेंट से प्रॉब्लम है, ना एस्टैब्लिशमेंट, ना मुझसे, ना आपसे, ना आवाम से, ना अदलिया से। इनको अपने बोझ की है। मैं इसीलिए कहता हूँ कि इनको उठाते हैं हम टीका लगा के, तो खड़े होंगे, फिर हम इतने गिरे हुए यार कि वो इलेक्शन से खड़े नहीं हो रहे। हम गिरा सकते हैं।
यार जुबैर साहब, ये आपकी साबका पार्टी कितनी की गिरी हुई है कि वाटा भी इंजेक्शन लगा लगा के थक गया, वाटा के भाई भी इंजेक्शन लगा लगा के थक गए, मेरे भाई भी इंजेक्शन लगा के थक गए। ਸੁਣ ਲਈ ਜੇ ਇਹਨਾਂ ਦੀ ਸਾਰੀ ਗੱਲਬਾਤ। ਤੇ ਇਹ ਜਿਸ ਵੇਲੇ ਸੂਰਤ-ਏ-ਹਾਲ ਇਹ ਹੋਵੇ ਤੇ ਜਵੇਦ ਚੌਧਰੀ ਸਾਹਿਬ ਫਿਰ ਫੈਸਲਾ ਕਿਹਨੇ ਕਰਨਾ ਹੈ ਵੀ ਪਾਕਿਸਤਾਨ ਦੇ ਹੱਕ 'ਚ ਗੱਲ ਕਿਹੜੀ ਹੈ ਤੇ ਪਾਕਿਸਤਾਨ ਦੇ ਖਿਲਾਫ ਗੱਲ ਕਿਹੜੀ ਹੈ। ਹੁਣ ਤੇ ਤੁਸੀਂ ਜਿਹੜੀ ਤੁਹਾਡੀ ਦਿਲ ਕਰਦਾ ਉਹ ਗੱਲ ਤੁਸੀਂ ਪਾਕਿਸਤਾਨ ਦੇ ਹੱਕ 'ਚ ਕਰ ਦਿੰਦੇ ਹੋ। ਕਿਸੇ ਬੰਦੇ ਦੀ ਗੱਲ ਤੁਹਾਨੂੰ ਖਰਾਬ ਲੱਗਦੀ ਉੱਤੇ ਬਗਾਵਤ ਤੇ ਗੱਦਾਰੀ ਦੇ ਪਰਚੇ ਦੇ ਦਿੰਦੇ ਹੋ। ਜਿਹੜੇ ਮੁਹੱਬੇ ਵਤਨ ਨੇ ਉਹ ਤੁਹਾਡੇ ਕੋਲੋਂ ਲੁਕਦੇ ਫਿਰਦੇ ਨੇ। ਇਹ ਹੁਣ ਤੁਹਾਨੂੰ ਇੱਕ ਹੋਰ ਸ਼ੈ ਸੁਣਾਉਣੇ, ਇਹ ਅਨਵਰ ਮਕਸੂਦ ਸਾਹਿਬ ਨੇ, ਪੂਰੀ ਦੁਨੀਆ ਦੇ ਵਿੱਚ ਇਹਨਾਂ ਦਾ ਨਾਂ ਹੈ, ਪਾਕਿਸਤਾਨ ਦਾ ਇੱਕ ਰੋਸ਼ਨ ਚਿਹਰਾ ਨੇ, ਬਜ਼ੁਰਗ ਨੇ 84 ਸਾਲ ਦੇ। ਉਹਨਾਂ ਨੇ ਗੱਲਬਾਤ ਕੀਤੀ ਔਰ ਉਹਨਾਂ ਦੱਸਿਆ ਵੀ ਉਹਨਾਂ ਨੂੰ ਹੁਣ ਇਜਾਜ਼ਤ ਨਹੀਂ ਗੱਲ ਕਰਨ ਦੀ, ਉਹਨਾਂ ਨੂੰ ਡੱਕਿਆ ਗੱਲ ਕਰਨ ਤੋਂ। ਆਉਂਦੇ ਨੇ 200 ਬੰਦਿਆਂ ਤੋਂ ਘੱਟ ਵਾਲੇ ਫੰਕਸ਼ਨ 'ਚ ਗੱਲ ਕਰਨੀ, ਵੱਡੇ 'ਚ ਨਹੀਂ ਕਰਨੀ। ਤੇ ਉਹਨਾਂ ਨੂੰ ਲਾਹੌਰ ਦੀ ਇੱਕ ਯੂਨੀਵਰਸਿਟੀ ਕਾਲਜ ਨੇ ਸੱਦਿਆ ਤੇ ਉਹਨਾਂ ਨੇ ਜਵਾਬ ਕੀ ਦਿੱਤਾ ਵੀ ਉੱਥੇ ਆ ਕੇ ਜਦੋਂ ਮੈਂ ਇਮਰਾਨ ਖਾਨ ਤੇ ਗੱਲ ਕਰਾਂਗਾ ਤੇ ਫਿਰ ਉਹ ਕਿਵੇਂ ਹੋਏਗੀ। ਮੌਜੂਦਾ ਸੂਰਤ-ਏ-ਹਾਲ ਨੂੰ ਉਹਨਾਂ ਨੇ ਕਿਵੇਂ ਡਿਪਿਕਟ ਕੀਤਾ ਸੁਣ ਲਓ। मैं 84 बरस का, आई एम 84। अच्छा, अब जो हालात हैं मेरे लिए वो, क्योंकि यहाँ मैं समझा था कम होंगे बच्चे, तो मैं बोल सकता हूँ 200 लोगों से ज़्यादा बोल के मुझे परमिशन नहीं है, ये इदारों की तरफ से है। आप अगर जहाँ 200 लोग हों उनको आप नहीं बोल सकते। तो मैं पिछले दिनों लाहौर गया, पंजाब यूनिवर्सिटी ने बुलाया मुझे, गवर्नमेंट कॉलेज, और उन्होंने कहा हम मुनीर न्याजी के लिए एक प्रोग्राम कर रहे हैं, पैसा पे तो होते हैं, फराज पे होते हैं, इकबाल पे होते हैं, तो हम मुनीर न्याजी पे कर रहे हैं प्रोग्राम, तो आप आ जाइए। मैं चला गया, दुगने बच्चे थे इससे, भरा हुआ इधर उधर खटखट, चाचा साहब भी बैठे हुए थे। तो मैंने कहा कितनी देर बोलना है मुझको, तो कहने के 40 मिनट। मैंने कहा मैं 20 मिनट मुनीर पे बात करूंगा, 20 मिनट न्याजी पर। तो कहने के अनवर साहब वो तो एक ही नाम है, हम समझे नहीं क्या मतलब है। मैंने कहा वो एक नाम नहीं है, वो शुरू से ही है, मुनीर न्याजी नाम है उनका। उस वक्त भी न्याजी के पीछे है मुनीर, और आज भी न्याजी के पीछे है मुनीर। तो कहने लगे कि आप ऐसा करें, अहमदुद्दीन कासमी में बात कर लें। मैंने कहा ठीक है। फिर मैं कासमी साहब से बात करके आ गया। ਸੁਣ ਲਿਆ ਜੀ, ਇਹ ਸੂਰਤ-ਏ-ਹਾਲ ਹੈ। ਜਿਸ ਮੁਲਕ ਦੇ ਵਿੱਚ ਇਹ ਸੂਰਤ-ਏ-ਹਾਲ ਹੋਵੇ ਉੱਥੇ ਫਿਰ ਜਵੇਦ ਚੌਧਰੀ ਸਾਹਿਬ ਕਿੰਨੇ ਫੈਸਲਾ ਕਰਨਾ ਹੈ ਕਿ ਪਾਕਿਸਤਾਨ ਦੇ ਖਿਲਾਫ ਗੱਲ ਕਿਹੜੀ ਹੈ ਤੇ ਪਾਕਿਸਤਾਨ ਦੇ ਨਾਲ ਗੱਲ ਕਿਹੜੀ ਹੈ। ਅਗਲੀ ਖਬਰ ਸੁਣ ਲਓ। ਮੁਸਲਿਮ ਲੀਗ ਨੂਨ, ਜਿਹਨੇ ਮੇਰਾ ਖਿਆਲ ਹੈ, ਮੈਂ ਜਿਸ ਤਰ੍ਹਾਂ ਤੁਹਾਨੂੰ ਅੱਗੇ ਦੱਸਿਆ ਵੀ ਉਹ ਜਿਹੜਾ ਦੌਰਾ ਹੈ ਉਹ ਪਾਰਟੀ ਦੇ ਦੌਰੇ ਨੂੰ ਸਰਕਾਰੀ ਦੌਰਾ ਬਣਾ ਲਿਆ। ਇਹਨਾਂ ਨੂੰ ਇਹ ਨਹੀਂ ਸਮਝ ਆਉਂਦੀ ਕਿ ਥੋੜ੍ਹੀ ਦੇਰ ਲੋਕਾਂ ਨੂੰ ਬੇਵਕੂਫ ਬਣਾ ਸਕਦੇ ਹੋ, ਫਿਰ ਲੋਕੀ ਤੁਹਾਡੀ ਉਹਨਾਂ ਗੱਲਾਂ ਤੋਂ ਹੀ ਬੇਇੱਜ਼ਤੀ ਕਰਦੇ ਨੇ, ਫਿਰ ਇਹਨਾਂ ਨੂੰ ਭੈੜਾ ਲੱਗਦਾ, ਫਿਰ ਸੋਸ਼ਲ ਮੀਡੀਆ ਦੇ ਖਿਲਾਫ ਚਲੇ ਜਾਂਦੇ ਨੇ। ਤੁਹਾਨੂੰ ਦੱਸਦੇ ਸੋਸ਼ਲ ਮੀਡੀਆ ਦੇ ਖਿਲਾਫ ਇਹ ਹੀ ਨਹੀਂ ਜਾਂਦੇ, ਪੂਰੀ ਦੁਨੀਆ ਹੀ ਸੋਸ਼ਲ ਮੀਡੀਆ ਤੋਂ ਤੰਗ ਹੈ। ਤੁਹਾਨੂੰ ਉਹ ਬਾਅਦ 'ਚ ਗੱਲ ਸੁਣਾਉਂਦੇ, ਲੇਕਿਨ ਇਸ ਵੇਲੇ ਇਹਨਾਂ ਦੀ ਗੱਲ ਸੁਣਾ ਦਈਏ ਵੀ ਇਹ ਹੁਣ ਜਨਾਬ ਨਵਾਜ਼ ਸ਼ਰੀਫ ਦੀ ਟੀ-ਸ਼ਰਟ ਦੀ ਨਿਲਾਮੀ ਕਰਨ ਲੱਗੇ। ਉਹ ਖਰੀਦੇਗਾ ਕਿਹੜਾ ਉਸ ਟੀ-ਸ਼ਰਟ ਨੂੰ? ਮਤਲਬ ਹਰ ਚੀਜ਼ ਦੇ ਵਿੱਚ ਇਮਰਾਨ ਖਾਨ ਦੀ ਰੀਸ ਕਰਨੀ ਹੈ। ਉਹ ਬਈ ਇਮਰਾਨ ਖਾਨ ਦੀ ਰੀਸ ਕਰਨ ਵਾਸਤੇ ਇਮਰਾਨ ਖਾਨ ਵਰਗਾ ਦਲੇਰ ਵੀ ਹੋਣਾ ਪੈਣਾ, ਇਮਾਨਦਾਰ ਵੀ ਹੋਣਾ ਪੈਣਾ, ਆਵਾਮ ਨਾਲ ਮੁਹੱਬਤ ਕਰਨ ਵਾਲਾ ਵੀ ਹੋਣਾ ਪੈਣਾ, ਕੋਈ ਮੁਲਕ ਨਾਲ ਵਫਾਦਾਰ ਹੋਣਾ ਪੈਣਾ, ਕੋਈ ਕਿਸੇ ਅਸੂਲ ਦੇ ਉੱਤੇ ਖਲੋਣ ਵਾਲਾ ਹੋਣਾ ਪੈਣਾ। ਇਹ ਹੀ ਤਾਂ ਨਹੀਂ ਕਿ ਬਸ ਕੰਮ ਇਮਰਾਨ ਖਾਨ ਵਾਲੇ ਕਰੋ। ਜਿਵੇਂ ਉਹ ਯਾਦ ਨੇ ਇਮਰਾਨ ਖਾਨ ਸਾਹਿਬ ਦੇ ਕੋਲੋਂ ਕਿਸੇ ਨੇ ਸ਼ਰਟ ਦੇ ਉੱਤੇ ਇੱਕ ਵਾਰ ਆਟੋਗ੍ਰਾਫ ਲੈ ਲਿਆ ਸੀ ਤੇ ਉਹ ਰਿਵਾਜ ਹੀ ਚੱਲ ਪਿਆ। ਫਿਰ ਨਵਾਜ਼ ਸ਼ਰੀਫ ਸਾਹਿਬ ਨੇ ਵੀ ਦੇਣ ਦੀ ਕੋਸ਼ਿਸ਼ ਕੀਤੀ। ਨਵਾਜ਼ ਸ਼ਰੀਫ ਸਾਹਿਬ, ਇਹ ਤੁਸੀਂ ਪਹਿਲਾਂ ਵੀ ਸ਼ੇਰ ਇੰਤਖਾਬੀ ਨਿਸ਼ਾਨ ਰੱਖ ਲਿਆ, ਉਹਦੇ ਨਾਲ ਤੁਸੀਂ ਸ਼ੇਰ ਤੇ ਨਹੀਂ ਬਣ ਗਏ ਨਾ। ਗਿੱਦੜ ਦੇ ਉੱਤੇ ਸ਼ੇਰ ਦੀ ਖੱਲ ਪਾਉਣ ਨਾਲ ਉਹ ਸ਼ੇਰ ਨਹੀਂ ਬਣ ਜਾਂਦਾ। ਤੇ ਹੁਣ ਟੀ-ਸ਼ਰਟਾਂ ਨਿਲਾਮੀ ਕਰੋਗੇ, ਸਮਝ ਤੋਂ ਬਾਹਰ ਵੀ ਖਰੀਦੇਗਾ ਕੌਣ? ਮੈਨੂੰ ਲੱਗਦਾ ਇਹੀ ਹੈ ਵੀ ਕੋਈ ਚੰਗਾ ਦੁਸ਼ਮਣ ਹੈ ਨਵਾਜ਼ ਸ਼ਰੀਫ ਸਾਹਿਬ ਦਾ। ਉਹਨਾਂ ਨੂੰ ਉਹ ਆਖਰੀ ਉਮਰੇ ਮੁਕੰਮਲ ਤੌਰ 'ਤੇ ਸਿਆਸੀ ਤੌਰ 'ਤੇ ਬੇਇੱਜ਼ਤ ਕਰਵਾਉਣਾ ਚਾਹੁੰਦਾ ਹੈ। ਇਹ ਵੇਖੋ ਨਾ ਜਿਹੜਾ ਆਦਿਲ ਬਾਜ਼ਈ ਦਾ ਕੇਸ ਹੋਇਆ, ਉਹਦੇ 'ਚ ਨਵਾਜ਼ ਸ਼ਰੀਫ ਸਾਹਿਬ ਨੂੰ ਸੁਪਰੀਮ ਕੋਰਟ ਨੇ ਇੱਕ ਵਾਰੀ ਫੇਰ ਝੂਠਾ ਕਰਾਰ ਦੇ ਦਿੱਤਾ, ਕਿਉਂਕਿ ਨਵਾਜ਼ ਸ਼ਰੀਫ ਸਾਹਿਬ ਨੇ ਉੱਥੇ ਬਿਆਨੇ ਅਲਫੀ ਜਮ੍ਹਾਂ ਕਰਾਇਆ ਸੀ ਕਿ ਜਿਹੜਾ ਆਦਿਲ ਬਾਜ਼ਈ ਹੈ ਇਹਦਾ ਬਿਆਨੇ ਅਲਫੀ ਝੂਠ ਹੈ ਔਰ ਇਹਨੇ ਸਾਡਾ ਬਿਆਨੇ ਅਲਫੀ ਜਿਹੜਾ ਉਹ ਠੀਕ ਹੈ, ਇਹ ਸਾਡੀ ਪਾਰਟੀ ਦਾ। ਸੁਪਰੀਮ ਕੋਰਟ ਨੇ ਆਖਰ 'ਤੇ ਨਵਾਜ਼ ਸ਼ਰੀਫ ਸਾਹਿਬ ਨੂੰ ਝੂਠਾ ਕਹਿ ਦਿੱਤਾ ਤੇ ਆਦਿਲ ਬਾਜ਼ਈ ਨੂੰ ਬਹਾਲ ਕਰ ਦਿੱਤਾ। ਹੁਣ ਨਵਾਜ਼ ਸ਼ਰੀਫ ਸਾਹਿਬ ਦੇ ਪੱਲੇ ਰਹੀ ਕਿਆ? ਸੀਟ ਵੀ ਨਾ ਰਹੀ ਤੇ ਇੱਜ਼ਤ ਤੇ ਪਹਿਲਾਂ ਹੀ ਨਹੀਂ ਸੀ ਰਹੀ, ਜਿਹੜੀ ਕੋ ਮਾੜੀ ਚੰਗੀ ਸੀ ਹੁਣ ਵੀ ਨਾ ਰਹੀ। ਇਹ ਟੀ-ਸ਼ਰਟ 'ਤੇ ਵੀ ਮੈਨੂੰ ਇਹੋ ਜਿਹਾ ਹੀ ਕੰਮ ਹੁੰਦਾ ਨਜ਼ਰ ਆਉਣਾ। ਇਹ ਮੈਨੂੰ ਲੱਗਦਾ ਹੈ ਕਿ ਕੋਈ ਚੰਗਾ ਨਵਾਜ਼ ਸ਼ਰੀਫ ਸਾਹਿਬ ਦੇ ਮਗਰ ਚੜ੍ਹ ਗਿਆ ਔਰ ਉਹ ਚਾਹੁੰਦਾ ਇਹ ਹੈ, ਪਹਿਲਾਂ ਜੋ ਕੁਝ ਇਹਨਾਂ ਦੇ ਨਾਲ ਫਾਰਮ 47 ਤੇ ਕਰਾਇਆ ਤੁਹਾਨੂੰ ਪਤਾ ਹੀ ਹੈ ਯਾਸਮੀਨ ਰਾਸ਼ਦ ਸਾਹਿਬਾ ਦੇ ਕੋਲੋਂ। ਮੈਨੂੰ ਲੱਗਦਾ ਵੀ ਇਹ ਜਿਹੜੇ ਆਸਿਮ ਮੁਨੀਰ ਸਾਹਿਬ ਨੇ ਨਾ, ਇਹਨਾਂ ਦਾ ਬਿਲਕੁਲ ਦਿਲ ਨਹੀਂ ਵੀ ਨਵਾਜ਼ ਸ਼ਰੀਫ ਦੀ ਕੋਈ ਜਿਹੜੀ ਮਾੜੀ ਚੰਗੀ ਹੈ ਨਾ ਉਹ ਬਚੀ ਰਹਿ ਜਾਏ, ਮੁਕੰਮਲ ਤਬਾਹੀ ਕਰਨਾ ਚਾਹੁੰਦੇ ਔਰ ਨਵਾਜ਼ ਸ਼ਰੀਫ ਸਾਹਿਬ ਵੀ ਨਾਲ ਹੀ ਰਲੇ। ਅੱਛਾ, ਸੋਸ਼ਲ ਮੀਡੀਆ ਤੋਂ ਗੱਲ ਚੇਤੇ ਆਈ
ਮੈਂ ਤੁਹਾਨੂੰ ਕਿਹਾ ਸੀ ਵੀ ਸੋਸ਼ਲ ਮੀਡੀਆ ਤੋਂ ਇੱਥੇ ਵੀ ਤੁਹਾਨੂੰ ਪਤਾ ਤੰਗ ਨੇ, ਇੱਥੋਂ ਵਾਲੇ ਵੀ ਸੋਸ਼ਲ ਮੀਡੀਆ ਵਾਲਿਆਂ ਨੂੰ ਕਦੀ ਬਾਗੀ ਤੇ ਕਦੀ ਜਿਹੜੇ ਤੁਹਾਨੂੰ ਪਤਾ ਹੈ ਕਿ ਇੱਥੇ ਵੀ ਆਉਂਦੇ ਨੇ ਕਿ ਇਹ ਸਾਰੇ ਦੇ ਸਾਰੇ ਇੰਤਸ਼ਾਰੀ ਨੇ, ਸਭ ਤੋਂ ਵੱਡਾ ਜਿਹੜਾ ਇਵਲ ਹੈ ਉਹ ਸੋਸ਼ਲ ਮੀਡੀਆ ਹੀ ਹੈ, ਸਭ ਤੋਂ ਵੱਡਾ ਸ਼ੈਤਾਨੀ ਕੰਮ ਹੀ ਸੋਸ਼ਲ ਮੀਡੀਆ। ਤੁਹਾਨੂੰ ਪਤਾ ਸਾਡੇ ਆਰਮੀ ਚੀਫ ਹੀ ਲੱਗੇ ਰਹਿੰਦੇ ਨੇ, ਬਾਕੀ ਬੰਦੇ ਵੀ। ਇਹ ਜ਼ਰਾ ਇੱਕ BBC ਦੀ ਪਹਿਲਾਂ ਰਿਪੋਰਟ ਵੇਖੋ, ਇਹ ਜ਼ਰਾ ਵੇਖਣੀ ਹੈ ਤੁਸੀਂ ਰਿਪੋਰਟ, ਔਰ ਫਿਰ ਤੁਹਾਨੂੰ ਅਸੀਂ ਇੰਟਰਸਟਿੰਗ ਇਹਦਾ ਟੱਚ ਦਿਖਾਉਂਦੇ। ਇਹ ਜ਼ਰਾ ਵੇਖੋ। I can't tell though, it might just be a blanket, but it's the only cell that's locked. Is he gonna shoot it? The guard makes us turn the camera off while he shoots the lock off the cell door. We go in to get a closer look. It's still not clear if there is something under the blanket. Oh, it moved. Is there someone there? I thought I saw it move. Is someone there? Or is it just a blanket? I don't know. I'm a little... I think it's someone. Hello? Okay, it's just a... I'm a civilian, he says. I'm a civilian. He tells the fighter he's from the city of Homs and has been in the cell for 3 months. Okay, you're okay. You're okay. You're okay. You're okay. He clutches my arm tightly with both hands. Okay. Does anyone have any water? Water. بدي اشرب مي. My. مي. Okay, it's water. It's water. Okay. Okay. Okay, you're okay. You're okay. You're okay. ਵੇਖ ਲਈ ਜੇ, ਇਹ ਮੁਲਕ ਸ਼ਾਮ ਦੇ ਵਿੱਚ ਇੱਕ ਜਿਹੜਾ ਇਸ ਵੇਲੇ ਜਿਹੜਾ ਪੂਰਾ ਵੈਸਟਰਨ ਮੀਡੀਆ ਹੈ ਨਾ, CNN BBC, ਉਹ ਬਸ਼ਰ ਅਲ ਅਸਦ ਨੂੰ ਇਸ ਵੇਲੇ ਇੱਕ ਬਹੁਤ ਵੱਡਾ ਸ਼ੈਤਾਨ ਬਣਾ ਕੇ ਪੇਸ਼ ਕਰ ਰਹੇ ਨੇ, ਔਰ ਜਿਨ੍ਹਾਂ ਨੇ ਜਿੱਤਿਆ ਉਹਨਾਂ ਨੂੰ ਪੂਰਾ ਮੀਡੀਆ ਜਿਹੜਾ ਨਾ ਉਹਨਾਂ ਦੀ ਉਹ ਡਾਰਲਿੰਗ ਨੇ। ਇਹ ਉਹਦੇ ਤੋਂ ਇਸਰਾਈਲ ਵੀ ਬੜਾ ਖੁਸ਼ ਹੈ, ਕਿਉਂਕਿ ਇਸਰਾਈਲ ਨੂੰ ਵੀ ਜਿਹੜੀ ਬਸ਼ਰ ਅਲ ਅਸਦ ਦੇ ਜ਼ਮਾਨੇ ਦੇ ਵਿੱਚ ਸਪੇਸ ਨਹੀਂ ਸੀ ਹੈਗੀ, ਉਹਨਾਂ ਨੂੰ ਲੱਭ ਗਈ। ਉਹ ਵੀ ਹੁਣ ਉੱਥੇ ਖੁੱਲ੍ਹੇ ਫਿਰਦੇ ਨੇ ਹਰ ਪਾਸੇ, ਅਤੇ ਮਗਰਬ ਪੂਰਾ ਬੜਾ ਰਾਜ਼ੀ ਹੈ। ਹੁਣ ਇਹਨਾਂ ਨੂੰ ਹੀਰੋ ਬਣਾਉਣ ਦੇ ਚੱਕਰ 'ਚ ਇਹ ਬੰਦੇ ਦੇ ਉੱਤੇ ਪੂਰਾ ਇੱਕ ਫੀਚਰ ਕੀਤਾ ਕਿ ਜੀ ਅਸੀਂ ਅਚਾਨਕ ਇਸ ਜੇਲ੍ਹ ਦੇ ਵਿੱਚ ਗਏ, ਇੱਥੇ ਬੰਦਾ ਬੈਠਾ, ਔਰ ਇਹ ਬੰਦਾ ਜਿਹੜਾ ਇਹ 3 ਮਹੀਨੇ ਤੋਂ ਅੰਦਰ ਸੀ, ਇਹਦੇ ਕੋਲ ਪਾਣੀ ਵੀ ਨਹੀਂ ਸੀ ਪੀਣ ਨੂੰ, ਔਰ ਉਹਨੇ ਉਸ ਔਰਤ ਦਾ ਹੱਥ ਵੀ ਫੜ ਲਿਆ, ਤੁਸੀਂ ਵੇਖਿਆ, ਛੱਡਣ ਵੀ ਨਹੀਂ ਸੀ ਰਿਹਾ। ਸੂਰਜ ਦੀ ਰੋਸ਼ਨੀ ਵੀ 3 ਮਹੀਨਿਆਂ ਬਾਅਦ ਉਹਨੇ ਵੇਖੀ, ਉਹਨੇ ਦੱਸਿਆ ਮੈਨੂੰ ਅੰਦਰ ਹੀ ਰੱਖਿਆ, ਅਤੇ ਉਹ ਬੈਠਾ ਸੀ ਉੱਥੇ। ਕੋਟ ਸ਼ੋਟ ਤੁਸੀਂ ਵੇਖਿਆ ਸੀ ਉਹਨੇ ਜਿਹੋ ਜਿਹਾ ਪਾਇਆ ਸੀ। ਲੇਕਿਨ ਚਲੋ, ਇਹ ਹੁਣ ਅਗਰ ਸੋਸ਼ਲ ਮੀਡੀਆ ਨਾ ਹੁੰਦਾ ਤਾਂ ਪੂਰੇ ਦਾ ਪੂਰਾ ਡਰਾਮਾ ਚੱਲ ਗਿਆ ਸੀ। ਲੋਕਾਂ ਨੇ ਵਿਚਾਰਿਆਂ ਨੇ ਵੇਖ ਕੇ ਅਥਰੂ ਪਾਉਣੇ ਸਨ, ਵੇਖੋ ਕਿੱਡਾ ਜ਼ੁਲਮ ਕੀਤਾ। ਹੁਣ ਸੋਸ਼ਲ ਮੀਡੀਆ ਦਾ ਨੁਕਸਾਨ ਇਹ ਹੈ ਕਿ ਸੋਸ਼ਲ ਮੀਡੀਆ ਦੀ ਵਜ੍ਹਾ ਤੋਂ ਪੂਰੀ ਦੁਨੀਆ 'ਚ ਲੋਕੀ 5 ਮਿੰਟਾਂ ਦੇ ਵਿੱਚ ਝੂਠ ਨੂੰ ਨੰਗਾ ਕਰ ਦਿੰਦੇ ਨੇ। ਨਾਲ ਹੀ ਸੋਸ਼ਲ ਮੀਡੀਆ ਦੇ ਉੱਤੇ ਲੋਕਾਂ ਟਵੀਟ ਸ਼ੁਰੂ ਕਰ ਦਿੱਤੇ ਕਿ ਇਹ ਬੰਦਾ ਅਗਰ 3 ਮਹੀਨਿਆਂ ਤੋਂ ਜੇਲ੍ਹ ਦੇ ਵਿੱਚ ਹੈ ਅਤੇ ਇਹਦੇ ਜਿਹੜੇ ਨੇਲਸ ਨੇ 9 ਨੇ ਇਹਦੇ, ਉਹ ਤੇ ਮੈਨੀਕੇਅਰ ਹੋਏ ਨੇ ਪ੍ਰੋਪਰਲੀ, ਅਤੇ ਕੱਟੇ ਨੇ, ਔਰ ਕੱਟੇ ਵੀ ਕਿਸੇ ਪ੍ਰੋਫੈਸ਼ਨਲ ਨੇ, ਅਤੇ ਜਿਤਨੀ ਉਹਨਾਂ ਦੀ ਸਫਾਈ ਔਰ ਉਹਨਾਂ ਦੇ ਉੱਤੇ ਬਿਲਕੁਲ ਬਫਿੰਗ ਵਗੈਰਾ ਉਹਨਾਂ ਦੀ ਹੋਈ ਹੈ ਜ਼ਬਰਦਸਤ, ਅਤੇ ਉਹ ਤਾਂ ਕਿਤੇ ਮੈਨੀਕੇਅਰ ਹੋਏ ਨੇ। ਇਹ 3 ਮਹੀਨਿਆਂ ਦਾ ਜਿਹੜਾ ਬੰਦਾ ਜੇਲ੍ਹ 'ਚ ਹੈ, ਉਹਦੇ ਇੰਨੇ ਜ਼ਬਰਦਸਤ ਨੇਲ ਕੱਟੇ, ਅਤੇ ਜਿਹਦੇ ਕੋਲ ਪਾਣੀ ਵੀ ਨਹੀਂ, ਜਿਹਨੂੰ ਇਹ ਪਤਾ ਵੀ ਨਹੀਂ ਬਾਹਰ ਕੀ ਹੋਣ ਡਿਆ, ਜਿਹਨੇ ਕਦੀ ਅਸਮਾਨ ਵੀ ਨਹੀਂ ਵੇਖਿਆ। ਕਹਿਣ ਦਾ ਮਤਲਬ ਇਹ ਹੈ ਕਿ ਸੋਸ਼ਲ ਮੀਡੀਆ ਕੋਲੋਂ ਸਿਰਫ ਲੋਕੀ ਇੱਥੇ ਹੀ ਤੰਗ ਨਹੀਂ, ਪੂਰੀ ਦੁਨੀਆ 'ਚ ਤੰਗ ਨੇ, ਕਿਉਂਕਿ ਇਹ ਸਾਰਿਆਂ ਨੂੰ ਹਸਬੇ ਜ਼ਰੂਰਤ ਜਿਸ ਵੇਲੇ ਵੇਲਾ ਲੱਗਦਾ, ਇਹ ਸਾਰਿਆਂ ਨੂੰ ਨੰਗਾ ਕਰਕੇ ਤੇ ਹੱਥ ਫੜਾ ਦਿੰਦਾ ਵੀ ਜਨਾਬ ਇਹ ਸੱਚ ਜੀ। ਇਹੀ ਵਜ੍ਹਾ ਹੈ ਵੀ ਸਾਡੇ ਮਿਲਟਰੀ ਜਰਨਲਸ ਨੂੰ ਵੀ ਇਹ ਪਸੰਦ ਨਹੀਂ ਸੋਸ਼ਲ ਮੀਡੀਆ, ਅਤੇ ਬਾਹਰ ਵੀ ਲੋਕਾਂ ਨੂੰ ਪਸੰਦ ਨਹੀਂ, ਕਿਉਂਕਿ ਇਹਦੇ ਨਾਲ ਉਹਨਾਂ ਦਾ ਝੂਠ ਜਿਹੜਾ ਉਹ ਫੜਿਆ ਜਾਂਦਾ। ਬਹੁਤਾ ਲੰਮਾ ਚਿਰ ਲੋਕਾਂ ਨੂੰ ਬੇਵਕੂਫ ਨਹੀਂ ਬਣਾ ਸਕਦੇ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।